ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਬਹੁਤ ਭਲੇਵਾ ਤੁਹਾਡਾ ਕਿ ਤੁਸੀਂ ਸਾਡੀਆਂ ਇਸ ਚੈਨਲ ਨੂੰ ਮਾਣ ਬਖਸ਼ਦੇ ਹੋ ਤੇ ਉਚੇਚ ਕਰਕੇ ਤੁਸੀਂ ਜਿਹੜਾ ਸਾਡਾ ਲਿਪੀ ਦੇ ਉੱਤੇ ਅੰਗ ਰੰਗ ਸੀ ਉਸ ਨੂੰ ਤੁਸੀਂ ਬਹੁਤ ਪਸੰਦ ਕੀਤਾ ਤੇ ਉਸ ਤੇ ਤੁਸੀਂ ਜਿਹੜਾ ਸਵਾਲ ਹੈ ਉਹ ਵੀ ਰੱਖਿਆ ਹੈ। ਤੇ ਅੱਜ ਦੀ ਜਿਹੜੀ ਚੱਜ ਦੀ ਗੱਲ ਹੈ, ਅਸੀਂ ਉਸ ਦੇ ਵਿੱਚ ਜਿਹੜੇ ਤੁਹਾਡੇ ਸਵਾਲ ਆਏ ਨੇ ਉਹਨਾਂ ਨੂੰ ਮੁੱਖ ਰੱਖ ਕੇ ਅਸੀਂ ਜਿਹੜਾ ਹੈ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਤੇ ਜਿਹੜਾ ਸਵਾਲ ਤੁਹਾਡੇ ਵੱਲੋਂ ਆਇਆ ਹੈ ਜ਼ਿਆਦਾ ਜੀਆਂ ਵੱਲੋਂ, ਉਹ ਇਹ ਹੈ ਕਿ ਕਿਆ ਪੰਜਾਬੀ ਬੋਲੀ ਦੀ ਕੋਈ ਆਪਣੀ ਲਿਪੀ ਵੀ ਹੈ। ਤੇ ਇਸ ਤੇ ਅਸੀਂ ਜਿਹੜਾ ਹੈ ਵੇਰਵੇ ਦੇ ਨਾਲ ਜਿਹੜਾ ਹੈ ਥੋੜ੍ਹੀ ਜਿਹੀ ਗੱਲ ਕਰਨੇ ਆ ਕਿ ਪਹਿਲੀ ਗੱਲ ਤਾਂ ਹੈਗੀ ਹੈ ਕਿ ਜਿਹੜੀ ਲਿਪੀ ਹੈ ਇਹ ਲਿਖਣ ਢੰਗ ਹੁੰਦਾ ਹੈ ਔਰ ਇਹ ਕਿਸੇ ਵੀ ਢੰਗ ਦੇ ਨਾਲ ਜਿਹੜੀ ਹੈ ਲਿਖੀ ਜਾਂਦੀ ਹੈ ਔਰ ਉਹਦੇ ਵਿੱਚ ਜਿਹੜੀ ਪਸੰਦ ਕੀਤੀ ਜਾਂਦੀ ਹੈ ਚੀਜ਼ ਉਹ ਇਹ ਕਿ ਐਸੀ ਲਿਪੀ ਜਿਹੜੀ ਹੈ ਉਸ ਦੀ ਚੋਣ ਕੀਤੀ ਜਾਏ ਜਿਹਦੇ ਵਿੱਚ ਬੋਲੀ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਉਹਦੇ ਵਿੱਚ ਜਿਹੜਾ ਹੈ ਸਮੋ ਸਕਣ, ਆ ਸਕਣ ਔਰ ਉਹ ਸਾਡਾ ਵਖਾਲਾ ਹੈ ਉਹ ਕੀਤਾ ਜਾ ਸਕੇ। ਤੇ ਇਸ ਵਾਸਤੇ ਲਿਪੀ ਦਾ ਹੋਣਾ ਜਿਹੜਾ ਹੈ ਬੋਲੀ ਲਈ ਉਹ ਕੋਈ ਜ਼ਰੂਰੀ ਨਹੀਂ ਹੈ। ਜਿਸ ਤਰ੍ਹਾਂ ਅਗਰ ਤੁਹਾਡੇ ਕੋਲ ਮੈਂ ਇਹ ਪੁੱਛਾਂ ਕਿ ਫਾਰਸੀ ਵਾਲਿਆਂ ਦੀ ਆਪਣੀ ਲਿਪੀ ਕਿਹੜੀ ਹੈ ਜਾਂ ਅੰਗਰੇਜ਼ੀ ਵਾਲਿਆਂ ਦੀ ਆਪਣੀ ਲਿਪੀ ਕਿਹੜੀ ਹੈ, ਤੇ ਇਸ ਦਾ ਤੁਹਾਡੇ ਕੋਲ ਕੋਈ ਜਵਾਬ ਜਿਹੜਾ ਹੈ ਉਹ ਨਹੀਂ ਹੈ। ਫਾਰਸੀ ਵਾਲਿਆਂ ਨੇ ਅਰਬੀ ਵਾਲਿਆਂ ਦੇ ਕੋਲੋਂ ਲੈ ਕੇ ਜਿਹੜਾ ਹੈ ਆਪਣਾ ਬੁੱਤਾ ਜਿਹੜਾ ਹੈ ਉਹ ਸਾਰਿਆ ਹੈ। ਇਸੇ ਤਰ੍ਹਾਂ ਅੰਗਰੇਜ਼ੀ ਜਿਹੜੀ ਹੈ ਉਹ ਰੋਮਨ ਤੋਂ ਜਿਹੜਾ ਹੈ ਉਸ ਦੇ ਅਲਫਾਬੈਟ ਜਿਹੜੇ ਨੇ ਉਹ ਵਰਤੇ ਜਾਂਦੇ ਨੇ। ਤੋ ਹਰ ਜਗ੍ਹਾ 'ਤੇ ਲੋਕਾਂ ਨੇ ਦੂਜੀਆਂ ਜਿਹੜੀਆਂ ਲਿਪੀਆਂ ਨੇ ਉਹਨਾਂ ਨੂੰ ਲੈ ਕੇ ਉਹਦੇ ਵਿੱਚ ਫਿਰ ਆਪਣੀ ਲੋੜ ਮੂਜਬ ਥੋੜ੍ਹੀ ਜਿਹੀ ਤਬਦੀਲੀ ਪੈਦਾ ਕਰਕੇ ਤੇ ਆਪਣਾ ਕੰਮ ਜਿਹੜਾ ਹੈ ਉਹ ਸਾਰਿਆ ਹੈ। ਤੇ ਪੰਜਾਬੀ ਬੋਲੀ ਜਿਹੜੀ ਹੈ ਇਹ ਵੀ ਇਸ ਨੇ ਵੀ ਜਿਹੜਾ ਹੈ ਸ਼ਾਹਮੁਖੀ ਨੂੰ ਜਿਹੜਾ ਹੈ ਉਹ ਵਰਤਿਆ ਹੈ ਔਰ ਉਹਦੇ ਵਿੱਚ ਉਸਨੇ ਆਪਣੀਆਂ ਜਿਹੜੀਆਂ ਨੇ ਕੁਝ ਥੋੜ੍ਹੀਆਂ ਜਿਹੀਆਂ ਤਬਦੀਲੀਆਂ ਵੀ ਜਿਹੜੀਆਂ ਨੇ ਉਹ ਕੀਤੀਆਂ ਨੇ। ਪਰ ਇੰਜ ਨਹੀਂ ਹੈ ਕਿ ਪੰਜਾਬੀ ਦੀ ਕੋਈ ਆਪਣੀ ਜਿਹੜੀ ਹੈ ਲਿਪੀ ਉਹ ਨਹੀਂ ਹੈ। ਪੰਜਾਬੀ ਦੀ ਆਪਣੀ ਲਿਪੀ ਵੀ ਹੈ, ਬਲਕਿ ਹੁਣ ਜਿਹੜਾ ਹੈ ਇਸ ਲਿਪੀ ਦੇ ਵਿੱਚ ਹੋਰ ਵਾਧਾ ਵੀ ਜਿਹੜਾ ਹੈ ਉਹ ਹੋ ਗਿਆ ਹੈ। ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਗੁਰਮੁਖੀ ਜਿਹੜੀ ਹੈ ਉਹ ਪੰਜਾਬੀ ਦੀ ਆਪਣੀ ਲਿਪੀ ਹੈ ਔਰ ਉਹ ਇੱਕ ਐਸੀ ਲਿਪੀ ਹੈ ਜਿਸ ਵਿੱਚ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਵੰਨੋ ਵੰਨ ਆਵਾਜ਼ਾਂ ਨੇ ਉਹਨਾਂ ਵਿੱਚੋਂ ਬਹੁਤ ਸਾਰੀਆਂ ਇਸ ਦੇ ਵਿੱਚ ਜਿਹੜਾ ਹੈ ਉਹ ਸਮੋ ਸਕਦੀਆਂ ਨੇ ਔਰ ਉਸ ਦਾ ਜਿਹੜਾ ਵਖਾਲਾ ਹੈ ਉਹ ਕੀਤਾ ਜਾਂਦਾ ਹੈ। ਪਰ ਇੱਥੇ ਜਿਹੜਾ ਅਸੀਂ ਕਿਉਂਕਿ ਪੰਜਾਬ ਜਿਹੜਾ ਹੈ ਇਹ ਇੱਕ ਜਿਹੜਾ ਹੈ ਇਸ ਦੀ ਵੰਡ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ। ਹਿੰਦੁਸਤਾਨ ਦੀ ਵੰਡ ਤੇ ਨਹੀਂ ਹੋਈ, ਵੰਡ ਤੇ ਪੰਜਾਬ ਦੀ ਹੋਈ ਹੈ। ਸੋ ਉਸ ਵੰਡ ਦੇ ਤੱਤ ਦੇ ਵਿੱਚ ਜਿਹੜਾ ਹੈ ਗੁਰਮੁਖੀ ਜਿਹੜੀ ਹੈ ਉਹ ਚੜ੍ਹਦੇ ਪੰਜਾਬ ਦੇ ਵਿੱਚ ਤੇ ਲਾਗੂ ਜਿਹੜੀ ਹੈ ਉਹ ਹੋ ਗਈ ਹੈ। ਹੁਣ ਉਹ ਉੱਥੇ ਕਿਉਂਕਿ ਸਿੱਖਾਂ ਦੀ ਮੈਜੋਰਿਟੀ ਹੈ, ਇਸ ਲਈ ਸਾਡੇ ਇੱਥੇ ਜਿਹੜੀ ਸਿਆਸਤ ਹੈ ਔਰ ਜਿਹੜੇ ਸਾਡੇ ਇੱਥੇ ਸਿਆਸੀ ਬਿਆਨੀਏ ਬਣਾਏ ਗਏ ਇਸ ਵੰਡ ਨੂੰ ਜਸਟੀਫਾਈ ਕਰਨ ਲਈ, ਉਸ ਦੇ ਵਿੱਚ ਇਸਲਾਮ ਜਿਹੜਾ ਹੈ ਉਹ ਉੱਤਮ ਹੈ ਔਰ ਕਿਉਂਕਿ ਸਿੱਖ ਜਿਹੜੇ ਨੇ ਉਹ ਮੁਸਲਮਾਨ ਨਹੀਂ ਹਨ, ਲਿਹਾਜ਼ਾ ਉਹਨਾਂ ਨੇ ਜਿਹੜੀ ਲਿਪੀ ਅਡਾਪਟ ਕੀਤੀ ਹੈ ਅਸੀਂ ਉਸ ਨੂੰ ਬੋਲੀ ਬਣਾ ਕੇ ਵੀ ਉਸ ਦੀ ਜਿਹੜੀ ਮੁਖਾਲਫਤ ਕੀਤੀ ਹੈ। ਔਰ ਕਿਉਂਕਿ ਅਸੀਂ ਤਾਂ ਪੰਜਾਬੀ ਨੂੰ ਸਕੂਲਾਂ ਦੇ ਵਿੱਚ ਨਹੀਂ ਵੜਨ ਦੇਣਾ, ਤੇ ਫਿਰ ਜਿਹੜੀ ਲਿਪੀ ਸਿੱਖਾਂ ਦੇ ਨਾਲ ਜਿਹੜੀ ਹੈ ਉਹ ਜੋੜ ਦਿੱਤੀ ਗਈ ਹੈ ਉਸ ਨੂੰ ਅਸੀਂ ਕਿਵੇਂ ਜਿਹੜਾ ਹੈ ਆਪਣੇ ਸਕੂਲਾਂ ਦੇ ਵਿੱਚ ਵੜਨ ਦੀ ਜਿਹੜੀ ਹੈ ਉਹ ਆਗਿਆ ਦੇ ਸਕਦੇ ਹਾਂ। ਸੋ ਇਹ ਇੱਕ ਜਿਹੜਾ ਨਾ ਸਿਆਸੀ ਤੌਰ 'ਤੇ ਇੱਕ ਐਸਾ ਜਿਹੜਾ ਨਾ ਫੱਡਾ ਜਿਹੜਾ ਹੈ ਉਹ ਖੜਾ ਹੋ ਗਿਆ ਹੈ ਜਿਹਦਾ ਕਿ ਇਹ ਹੱਲ ਜਿਹੜਾ ਹੈ ਇਹ ਨਹੀਂ ਹੋਣਾ। ਇੱਥੇ ਕਿਸੇ ਵੀ ਸੂਰਤ ਦੇ ਵਿੱਚ ਉਹਨਾਂ ਨੇ ਗੁਰਮੁਖੀ ਲਿਪੀ ਨੂੰ ਜਿਹੜਾ ਹੈ ਉਹ ਨਹੀਂ ਮੰਨਣਾ। ਸਰਕਾਰੀ ਦਰਬਾਰੇ ਜਿਹੜਾ ਹੈ ਇਸ ਦੀ ਜਿਹੜੀ ਹੈ ਵਰਤੋਂ ਜਿਹੜੀ ਹੈ ਉਹ ਨਹੀਂ ਕੀਤੀ ਜਾਣੀ। ਹੁਣ ਜੇ ਆ ਕੇ ਸੋਸ਼ਲ ਮੀਡੀਆ ਦੀ ਆਉਣ ਦੇ ਨਾਲ ਕੁਝ ਲੋਕਾਂ ਨੇ ਆਪਣੇ ਤੌਰ 'ਤੇ ਗੁਰਮੁਖੀ ਨੂੰ ਸਿੱਖਿਆ ਵੀ ਹੈ ਔਰ ਉਸ ਨੂੰ ਥੋੜ੍ਹਾ ਜਿਹਾ ਅੱਗੇ ਵਧਾਇਆ ਹੈ। ਇਸ ਵੰਡ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਤਾਂ ਹੁੰਦੀਆਂ ਰਹਿਣਗੀਆਂ, ਲੇਕਿਨ ਇਸ ਦਾ ਜਿਹੜਾ ਹੈ ਇਹਨੂੰ ਇੱਥੇ ਜਦੋਂ ਅਸੀਂ ਪੰਜਾਬੀ ਲਾਉਣ ਦੀ ਗੱਲ ਕਰਨੇ ਆ ਤੇ ਇਸ ਦੇ ਨਾਲ ਹੀ ਜਿਹੜਾ ਮਸਲਾ ਹੈ ਉਹ ਲਿਪੀ ਦਾ ਵੀ ਜਿਹੜਾ ਹੈ ਉਹ ਖੜਾ ਹੋ ਜਾਂਦਾ ਹੈ ਜੀ। ਇਸ ਨੂੰ ਜਿਹੜਾ ਹੈ ਉਹ ਕਿਸ ਲਿਪੀ ਦੇ ਵਿੱਚ ਪੜ੍ਹਾਇਆ ਜਾਏ ਜੀ। ਅਸੀਂ ਕਹਿੰਦੇ ਚਲੋ ਸ਼ਾਹਮੁਖੀ ਦੇ ਵਿੱਚ ਹੀ ਜਿਹੜਾ ਹੈ ਇਸ ਨੂੰ ਪੜ੍ਹਾ ਦਿਓ, ਤੇ ਉਹ ਇੱਕ ਹੋਰ ਤਰ੍ਹਾਂ ਦੇ ਉਸ 'ਤੇ ਜਿਹੜਾ ਹੈ ਟੋਕਾਂ ਜਿਹੜੀਆਂ ਨੇ
ਉਹ ਕਰ ਦਿੱਤੀਆਂ ਜਾਂਦੀਆਂ ਨੇ ਜੀ। ਇਹ ਪੰਜਾਬੀ ਜਿਹੜੀ ਇਹ ਬੋਲੀ ਹੋਰ ਜਾਂਦੀ ਹੈ, ਲਿਖੀ ਹੋਰ ਜਾਂਦੀ ਹੈ। ਇਹ ਵੀ ਇੱਕ ਮਸਲਾ ਜਿਹੜਾ ਹੈ ਨਾ ਪੰਜਾਬੀ ਦੇ ਨਾਲ ਜੋੜ ਕੇ ਉਹ ਜਿਹੜਾ ਹੈ ਉਹ ਉਸ ਦਾ ਪ੍ਰੋਪੇਗੈਂਡਾ ਕੀਤਾ ਜਾਂਦਾ। ਇਸ ਤੇ ਵੀ ਅਸੀਂ ਗੱਲ ਜਿਹੜਾ ਹੈ ਕਰਾਂਗੇ ਕਿ ਇਸ ਦੀ ਹਕੀਕਤ ਕੀ ਹੈ ਔਰ ਇਸ ਦੇ ਪਿੱਛੇ ਇਸ ਦਾ ਜਿਹੜਾ ਨਾ ਅਸੀਂ ਇਸ ਸਾਡੇ ਕੋਲ ਇਸ ਦਾ ਕੀ ਜਵਾਬ ਹੈ ਇਸ ਸਾਰੇ ਮਸਲੇ ਦਾ। ਲੇਕਿਨ ਇੱਕ ਗੱਲ ਜਿਹੜੀ ਹੈ ਉਹ ਹੈ ਕਿ ਗੁਰਮੁਖੀ ਨੂੰ ਜਿਹੜਾ ਹੈ ਉਹ ਕਿਸੇ ਵੀ ਸੂਰਤ ਦੇ ਵਿੱਚ ਇਹਨਾਂ ਨੇ ਆਪਣਾ ਜਦੋਂ ਵੀ ਪੰਜਾਬੀ ਬੋਲੀ ਜਿਹੜੀ ਹੈ ਉਹ ਸਕੂਲੀ ਬੋਲੀ ਬਣਦੀ ਹੈ, ਦਫ਼ਤਰੀ ਬੋਲੀ ਬਣਦੀ ਹੈ, ਤੇ ਉਸ ਨੂੰ ਗੁਰਮੁਖੀ ਨੂੰ ਜਿਹੜਾ ਹੈ ਉਹਨਾਂ ਨੇ ਸਕ੍ਰਿਪਟ ਦੇ ਤੌਰ ਤੇ, ਲਿਪੀ ਦੇ ਤੌਰ ਤੇ, ਰਸਮੁਲ ਖਤ ਦੇ ਤੌਰ ਤੇ ਨਹੀਂ ਵਰਤਣਾ। ਤੇ ਇਸ ਦੇ ਨਾਲ ਸਾਡੇ ਇੱਕ ਸੱਜਣ ਨੇ ਇਜਾਜ਼ ਅਹਿਮਦ ਜੱਜੀ ਜੀ ਕਰਾਚੀ ਤੋਂ ਨੇ, ਉਹਨਾਂ ਨੇ ਵੀ ਇੱਕ ਜਿਹੜੀ ਹੈ ਲਿਪੀ ਜਿਹੜੀ ਹੈ ਉਹ ਸਾਰੀ ਹੈ, ਉਸ ਦਾ ਨਾਮ ਉਹਨਾਂ ਨੇ ਸਾਂਝੋ ਲਿਪੀ ਜਿਹੜਾ ਹੈ ਉਹ ਰੱਖਿਆ ਹੈ। ਇਹ ਬਿਲਕੁਲ ਇੱਕ ਹੋਰ ਤਰ੍ਹਾਂ ਦੀ ਜਿਹੜੀ ਹੈ ਉਹ ਲਿਪੀ ਹੈ। ਇਹਦਾ ਸ਼ਾਹਮੁਖੀ ਦੇ ਨਾਲ ਜਾਂ ਗੁਰਮੁਖੀ ਦੇ ਨਾਲ ਇਸ ਦਾ ਕੋਈ ਲੈਣਾ ਦੇਣਾ ਜਿਹੜਾ ਹੈ ਨਹੀਂ ਹੈ। ਨਾ ਉਹਨਾਂ ਨੇ ਉਹਦੇ ਕੋਲ ਕੁਛ ਲਿਆ ਹੈ, ਨਾ ਸ਼ਾਹਮੁਖੀ को ਕੁਛ ਲੈ ਕੇ ਉਹਨੂੰ ਡਿਵੈਲਪ ਕੀਤਾ ਹੈ, ਨਾ ਗੁਰਮੁਖੀ ਨੂੰ ਲੈ ਕੇ ਡਿਵੈਲਪ ਕੀਤਾ ਹੈ, ਬਲਕਿ ਉਹਨਾਂ ਨੇ ਹੋਰ ਤਰ੍ਹਾਂ ਦੀ ਇੱਕ ਵੱਖਰੀ ਜਿਹੜੀ ਹੈ ਬਿਲਕੁਲ ਇੱਕ ਹੋਰ ਤਰ੍ਹਾਂ ਦੀ ਲਿਪੀ ਜਿਹੜੀ ਹੈ ਉਹ ਹੋਂਦ ਵਿੱਚ ਲੈ ਕੇ ਆਏ ਨੇ। ਉਹ ਆਈ ਹੈ, ਉਹਦਾ ਇਹ ਇੰਨਾ ਜ਼ਿਆਦਾ ਪ੍ਰੋਪੇਗੈਂਡਾ ਵੀ ਜਿਹੜਾ ਹੈ ਉਹ ਨਹੀਂ ਹੋ ਸਕਿਆ। ਅਸੀਂ ਇਸ ਤੇ ਪਹਿਲੇ ਵੀ ਮੈਂ ਜਦੋਂ ਇੱਕ ਜ਼ੰਜੀਰ ਪੰਜਾਬੀ ਤੇ ਪ੍ਰੋਗਰਾਮ ਕਰਨਾ ਸਾਂ ਉਹਦੇ ਵਿੱਚ ਅਸੀਂ ਸਾਂਝੋ ਲਿਪੀ ਤੇ ਜਿਹੜਾ ਹੈ ਇੱਕ ਪ੍ਰੋਗਰਾਮ ਕੀਤਾ ਸੀ। ਹੁਣ ਅਸੀਂ ਜਾਗ ਪੰਜਾਬੀ ਚੈਨਲ ਤੇ ਵੀ ਉਸ ਲਿਪੀ ਦੇ ਬਾਰੇ ਜਿਹੜਾ ਹੈ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਾਂਗੇ ਔਰ ਉਹ ਦੱਸਾਂਗੇ ਕਿ ਇਹ ਜਿਹੜੀ ਲਿਪੀ ਹੈ ਇਹ ਜਿਹੜੀ ਹੈ ਇਹ ਕੀ ਹੈ। ਇਸੇ ਤਰ੍ਹਾਂ ਵਾਰਿਸ ਸ਼ਾਹ ਵਿਚਾਰ ਪ੍ਰਚਾਰ ਪਰਿਆ ਨੇ ਵੀ ਗੁਰਮੁਖੀ ਜਿਹੜੀ ਲਿਪੀ ਹੈ ਆਪਣਾ ਜਿਹੜੀ ਸ਼ਾਹਮੁਖੀ ਲਿਪੀ ਹੈ ਇਸ ਨੂੰ ਡਿਵੈਲਪ ਕਰਕੇ ਇੱਕ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੈ ਕਿ ਸ਼ਾਹਮੁਖੀ ਦੇ ਵਿੱਚ ਹੀ ਜਿਹੜਾ ਹੈ ਉਹ ਇਸ ਦੀਆਂ ਜਿਹੜੀਆਂ ਪੰਜਾਬ ਦੀਆਂ ਜਿਹੜੇ ਲਹਿਜੇ ਨੇ ਉਹ ਇਸ ਦੇ ਵਿੱਚ ਜਿਹੜਾ ਹੈ ਉਹ ਉਸ ਦਾ ਇਜ਼ਹਾਰ ਜਿਹੜਾ ਹੈ ਉਹ ਹੋ ਸਕੇ। ਉਸ ਨੂੰ ਅਸੀਂ ਬੇਬੇ ਮੁਖੀ ਦਾ ਜਿਹੜਾ ਹੈ ਨਾਂ ਦਿੱਤਾ ਹੈ। ਇਸ ਤੇ ਜਿਹੜਾ ਅਸੀਂ ਪੰਜਾਬੀ ਗੁਰਿਆਲਾ ਜਿਹੜਾ ਹੈ ਉਹ ਵੀ ਅਸੀਂ ਜਿਹੜਾ ਹੈ ਉਹ ਬਣਾ ਲਿੱਤਾ ਹੈ ਔਰ ਇਸ ਤੇ ਅਸੀਂ ਜਿਹੜੇ ਨਾ ਆਪਣੇ ਪ੍ਰੋਗਰਾਮ ਵੀ ਕਰਾਂਗੇ, ਕਿਉਂਕਿ ਸਾਡਾ ਵਿਚਾਰ ਜਿਹੜਾ ਹੈ ਉਹ ਇਹ ਹੈ ਕਿ ਜਿਹੜੀ ਪੰਜਾਬੀ ਹੈ ਔਰ ਇਹ ਤੇ ਇਹ ਸਰਕਾਰ ਜਿਹੜੀ ਹੈ ਉਹਨਾਂ ਨੇ ਉਹਨੂੰ ਤਾਲੀਮੀ ਤੇ ਦਫ਼ਤਰੀ ਬੋਲੀ ਬਣਾਉਣ ਦਾ ਉਹਨਾਂ ਦਾ ਅਜੇ ਕੋਈ ਇਰਾਦਾ ਨਹੀਂ ਹੈ। ਸਾਡੇ ਲੱਖਾਂ ਕਰੋੜਾਂ ਜਿਹੜੇ ਪੜ੍ਹਾਕ ਨੇ ਉਹ ਇਹਨਾਂ ਹੀ ਸਕੂਲਾਂ ਕਾਲਜਾਂ ਦੇ ਵਿੱਚੋਂ ਸ਼ਾਹਮੁਖੀ ਜੀ ਪੜ੍ਹ ਕੇ ਹੀ ਜਿਹੜਾ ਹੈ ਉਹ ਆਉਂਦੇ ਨੇ, ਤੇ ਕਿਉਂ ਨਾ ਉਹਨਾਂ ਨੂੰ ਅਸੀਂ ਜਿਹੜਾ ਹੈ ਬਹੁਤ ਘੱਟ ਵੇਲੇ ਦੇ ਵਿੱਚ ਜਿਹੜਾ ਹੈ ਇਸੇ ਹੀ ਸ਼ਾਹਮੁਖੀ ਦੀ ਮਦਦ ਦੇ ਨਾਲ ਇਹ ਥੋੜੀ ਤਬਦੀਲੀ ਕਰਕੇ ਜਿਹੜਾ ਹੈ ਇਸ ਨੂੰ ਜਿਹੜੀ ਪੰਜਾਬੀ ਸਾਊਂਡਸ ਨੇ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਢਾਲ ਕੇ ਜਿਹੜਾ ਹੈ ਉਹ ਉਹਨਾਂ ਦੇ ਸਾਹਮਣੇ ਧਰਿਆ ਜਾਏ ਤੇ ਘੱਟ ਤੋਂ ਘੱਟ ਵੇਲੇ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਇਹ ਜਿਹੜੀ ਨਾ ਸਿਖਾ ਦਿੱਤੀ ਜਾਏ। ਤਾਂ ਸਾਡਾ ਇਹ ਆਖਣਾ ਹੈ ਕਿ ਜਿਹੜਾ ਬੰਦਾ ਥੋੜੀ ਬਹੁਤ ਸ਼ਾਹਮੁਖੀ ਪੜ੍ਹ ਲੈਂਦਾ ਹੈ ਉਸ ਨੂੰ ਅਸੀਂ ਇੱਕ ਹਫ਼ਤੇ ਦੇ ਵਿੱਚ ਜਿਹੜਾ ਹੈ ਉਹ ਪੰਜਾਬੀ ਜਿਹੜੀ ਹੈ ਰਵਾਂ ਰਵੀ ਜਿਹੜੀ ਹੈ ਨਾ ਉਹ ਇਹ ਬੇਬੇ ਮੁਖੀ ਦੀ ਸਹਾਇਤਾ ਦੇ ਨਾਲ ਜਿਹੜਾ ਨਾ ਅਸੀਂ ਪੜ੍ਹਾ ਵੀ ਸਕਨੇ ਹਾਂ ਔਰ ਲਿਖਣ ਜੋਗਾ ਵੀ ਉਸ ਦੇ ਵਿੱਚ ਜਿਹੜਾ ਹੈ ਕਰ ਸਕਨੇ ਹਾਂ। ਬਾਲ ਜਿਹੜਾ ਹੈ ਉਹ 6 ਮਹੀਨਿਆਂ ਦੇ ਵਿੱਚ ਜਿਹੜਾ ਹੈ ਉਹ ਪੰਜਾਬੀ ਬੋਲਣੀ ਔਰ ਲਿਖਣੀ ਜਿਹੜੀ ਹੈ ਉਹ ਸਿੱਖ ਸਕਦਾ ਹੈ। ਤੇ ਇਹ ਜਿਹੜੀ ਕੰਮ ਜਿਹੜਾ ਨਾ ਸਾਡਾ ਇਹ ਜਾਰੀ ਹੈ। ਸੋ ਅੱਜ ਦੀ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਅਸੀਂ ਤੁਹਾਨੂੰ ਇਹ ਦੱਸਿਆ ਹੈ ਕਿ ਪੰਜਾਬੀ ਦੀ ਜਿਹੜੀ ਆਪਣੀ ਲਿਪੀ ਵੀ ਮੌਜੂਦ ਹੈ। ਇਹ ਨਹੀਂ ਔਰ ਪੰਜਾਬ ਹੋਰ ਜਿਹੜੇ ਲੋਕ ਪੰਜਾਬੀ ਦੇ ਖਿਲਾਫ ਗੱਲਾਂ ਕਰਦੇ ਨੇ ਔਰ ਇਲਾਕਾਈ ਬੋਲੀਆਂ ਨੂੰ ਜਿਹੜਾ ਹੈ ਬੋਲੀ ਬਣਾ ਕੇ ਜਿਹੜਾ ਹੈ ਉਹ ਪੇਸ਼ ਕਰਦੇ ਨੇ, ਉਹਨਾਂ ਕਿਸੇ ਦੇ ਕੋਲ ਵੀ ਕਿਸੇ ਵੀ ਬਣ ਦਾ ਕੋਈ ਸਕ੍ਰਿਪਟ ਜਿਹੜਾ ਹੈ ਉਹ ਮੌਜੂਦ ਨਹੀਂ ਹੈਗਾ। ਕੋਈ ਸਿੰਧੀ ਬੋਲੀ ਦੇ ਵਿੱਚੋਂ ਸਕ੍ਰਿਪਟ ਜਿਹੜਾ ਹੈ ਉਹ ਲੈ ਰਿਹਾ, ਕੋਈ ਕਿਤੋਂ ਲੈ ਰਿਹਾ, ਆਪਣੀਆਂ ਆਵਾਜ਼ਾਂ ਨੂੰ ਦਿਖਾਉਣ ਲਈ ਉਹਨਾਂ ਦੇ ਕੋਲ ਜਿਹੜਾ ਹੈ ਕੋਈ ਸਕ੍ਰਿਪਟ ਨਹੀਂ ਹੈ। ਵਾਰਿਸ ਸ਼ਾਹ ਵਿਚਾਰ ਪ੍ਰਚਾਰ ਪਰਿਆ ਨੇ ਇਹ ਪ੍ਰਬੰਧ ਕੀਤਾ ਹੈ ਕਿ ਇਸੇ ਹੀ ਸ਼ਾਹਮੁਖੀ ਦੇ ਵਿੱਚ ਜਿਹੜਾ ਹੈ ਜਿਹੜਾ ਫਾਰਸੀ ਰਸਮੁਲ ਖਤ ਹੈ ਇਸ ਨੂੰ ਹੀ ਡਿਵੈਲਪ ਕਰਕੇ ਇਸ ਦੇ ਵਿੱਚ ਜਿਹੜਾ ਹੈ ਪੰਜਾਬ ਦੇ ਅੰਦਰ ਜਿਹੜੀਆਂ ਲਹਿਜੇ ਜਿਹੜੇ ਨੇ ਉਹਨਾਂ ਨੂੰ ਲਿਖਤ ਵਿੱਚ ਜਿਹੜਾ ਹੈ ਉਸ ਨੂੰ ਵਿਖਾਉਣ ਦਾ ਜਿਹੜਾ ਹੈ ਉਹ ਪ੍ਰਬੰਧ ਕਰ ਲਿਆ ਹੈ।
ਉਹ ਕਾਇਦਾ ਜਿਹੜਾ ਹੈ ਲੋਕਾਂ ਦੇ ਵਿੱਚ ਪ੍ਰਚਲਿਤ ਹੈ, ਲੋਕ ਉਸ 'ਤੇ ਗੱਲ ਕਰ ਰਹੇ ਨੇ, ਉਸ ਨੂੰ ਪੜ੍ਹ ਰਹੇ ਨੇ, ਉਸ ਨੂੰ ਸਲਾਹ ਵੀ ਰਹੇ ਨੇ ਔਰ ਉਸ ਦੇ ਬਾਰੇ ਆਪਣੇ ਜਿਹੜੇ ਸੁਝਾਅ ਨੇ ਉਹ ਵੀ ਦੇ ਰਹੇ ਨੇ। ਲੇਕਿਨ ਇਸ ਦੇ ਨਾਲ ਨਾਲ ਸਾਨੂੰ ਜਿਹੜੀ ਸਾਂਝੋ ਲਿਪੀ ਜਿਹੜੀ ਇਜਾਜ਼ ਅਹਿਮਦ ਜੀ ਨੇ ਬਣਾਈ ਹੈ ਉਹਨੂੰ ਵੀ ਵੇਖਣ ਦੀ ਲੋੜ ਹੈ। ਤੋ ਸਾਡਾ ਵਾਰਿਸ ਸ਼ਾਹ ਵਿਚਾਰ ਪ੍ਰਚਾਰ ਪਰਿਆ ਦਾ ਹਰ ਕਿਸੇ ਮਤਲਬ ਨਹੀਂ ਕਿ ਜੋ ਅਸੀਂ ਬਣਾਇਆ ਹੈ ਉਸ ਨੂੰ ਲਾਗੂ ਕਰ ਜਾ। ਵੈਸੇ ਤਾਂ ਸਾਡੀ ਪਹਿਲੀ ਖਾਹਿਸ਼ ਇਹ ਵੇ ਕਿ ਗੁਰਮੁਖੀ ਲਿਪੀ ਜਿਹੜੀ ਹੈ ਉਸ ਨੂੰ ਜਿਹੜਾ ਹੈ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਹੜਾ ਹੈ ਉਹ ਪੜ੍ਹਾਇਆ ਜਾਏ, ਤਾਂ ਕਿ ਇਹਦੇ ਨਾਲ ਇਹ ਹੋਏਗਾ ਕਿ ਸਾਡੇ ਲਹਿੰਦੇ ਪੰਜਾਬ ਦੀ ਔਰ ਚੜ੍ਹਦੇ ਪੰਜਾਬ ਦੀ ਬੋਲੀ ਦੇ ਵਿੱਚ ਖਿਆਲਾਤ ਆਪਣਾ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਜਿਹੜੀ ਹੈ ਉਹ ਸਾਂਝ ਬਣ ਜਾਏਗੀ। ਤੇ ਹੁਣ ਸਾਨੂੰ ਜਿਹੜਾ ਹੈ ਉਹ ਸਾਡੀ ਜਿਹੜੀ ਸਾਂਝ ਹੈ ਉਸ ਦੇ ਵਿੱਚ ਘਾਟ ਹੈ ਕਿ ਅਸੀਂ ਜਿਸ ਵੇਲੇ ਸ਼ਾਹਮੁਖੀ 'ਚ ਲਿਖਦੇ ਹਾਂ ਤੇ ਉਹ ਨਹੀਂ ਪੜ੍ਹ ਸਕਦੇ, ਜੇ ਉਹ ਗੁਰਮੁਖੀ 'ਚ ਲਿਖਦੇ ਨੇ ਤੇ ਅਸੀਂ ਨਹੀਂ ਪੜ੍ਹ ਸਕਦੇ। ਤੋ ਅਗਰ ਇਹ ਪ੍ਰਬੰਧ ਹੋ ਜਾਏ ਕਿ ਇਹ ਸ਼ਾਹਮੁਖੀ ਦੇ ਵਿੱਚ ਹੀ ਜਿਹੜਾ ਕੀਤਾ ਜਾਏ, ਇੱਕ ਸਾਰਤਾ ਆ ਜਾਏਗੀ ਔਰ ਲੋਕਾਂ ਨੂੰ ਆਪਣਾ ਸੋਸ਼ਲ ਮੀਡੀਆ ਤੇ ਗੱਲਬਾਤ ਕਰਨ ਦਾ ਜਿਹੜਾ ਨਾ ਉਹ ਇੱਕ ਮੌਕਾ ਜਿਹੜਾ ਨਾ ਵੱਡਾ ਉਹ ਮਿਲ ਜਾਏਗਾ। ਇਸੇ ਤਰ੍ਹਾਂ ਜਿਹੜੀਆਂ ਗੁਰਮੁਖੀ ਦੀਆਂ ਲਿਖਤਾਂ ਨੇ ਜਿਸ 'ਚ ਬਹੁਤ ਕੁਛ ਲਿਖਿਆ ਗਿਆ ਹੈ ਉਹ ਵੀ ਅਸੀਂ ਪੜ੍ਹਨ ਜੋਗੇ ਜਿਹੜਾ ਹੈ ਉਹ ਹੋ ਜਾਣਗੇ। ਲੇਕਿਨ ਅਗਰ ਕਿਸੇ ਕਰਕੇ ਇਹ ਜਿਹੜਾ ਹੈ ਇਹ ਪ੍ਰਬੰਧ ਨਹੀਂ ਹੁੰਦਾ ਔਰ ਬੋਲੀ ਜਿਹੜੀ ਹੈ ਸਕੂਲਾਂ ਕਾਲਜਾਂ 'ਚ ਲੱਗਦੀ ਹੈ, ਹੁਣ ਇਸ ਗੱਲ ਤੇ ਅਸੀਂ ਅੜਿਆ ਤੇ ਨਹੀਂ ਰਹਿਣਾ ਕਿ ਇਸ ਨੂੰ ਗੁਰਮੁਖੀ ਦੇ ਵਿੱਚ ਹੀ ਜਿਹੜਾ ਹੈ ਉਹ ਲਾਇਆ ਜਾਏ। ਉਹਦੇ ਲਈ ਸਾਡੇ ਕੋਲ ਹੋਰ ਪ੍ਰਬੰਧ ਵੀ ਮੌਜੂਦ ਹੈ ਕਿ ਜਿਹੜੀ ਤੁਸੀਂ ਸਾਂਝੋ ਲਿਪੀ ਹੈ ਉਸ ਨੂੰ ਤੁਸੀਂ ਪੜ੍ਹਾ ਲਓ। ਜੇ ਉਹ ਵੀ ਤੁਹਾਡੇ ਬਾਰੇ ਦੇ ਵਿੱਚ ਨਹੀਂ ਤੇ ਫਿਰ ਬੇਬੇ ਮੁਖੀ ਜਿਹੜੀ ਹੈ ਉਹ ਵੀ ਮੌਜੂਦ ਹੈ। ਲਿਹਾਜ਼ਾ ਅਸੀਂ ਤੁਹਾਨੂੰ ਜਿਹੜਾ ਹੈ ਕਿਸੇ ਵੀ ਪਾਸੋਂ ਜਿਹੜਾ ਹੈ ਨਸਣ ਨਹੀਂ ਦੇਣਾ। ਅਸੀਂ ਹੁਣ ਜਿਹੜਾ ਹੈ ਜਿਹੜੇ ਤੁਸੀਂ ਪਿਛਲੇ 75 ਸਾਲਾਂ ਤੋਂ ਪੰਜਾਬੀ ਬੋਲੀ ਦੇ ਬਾਰੇ ਜਿਹੜੀਆਂ ਨੇ ਗੱਲਾਂ ਜਿਹੜੀਆਂ ਨੇ ਨਾਜਾਇਜ਼ ਗੱਲਾਂ ਜਿਹੜੀਆਂ ਨੇ ਉਹ ਕਰਦੇ ਆਏ ਹੋ, ਉਹ ਵੀ ਅਸੀਂ ਹੁਣ ਤੁਹਾਨੂੰ ਕਰਨ ਦੇ ਕਾਬਲ ਜਿਹੜਾ ਹੈ ਉਹ ਨਹੀਂ ਰਹਿਣ ਦਿੱਤਾ। ਸੋ ਲਿਹਾਜ਼ਾ ਇਹ ਤੁਹਾਡੇ ਜੀਆਂ ਅੱਗੇ ਇਹ ਬੇਨਤੀ ਹੈ ਕਿ ਤੁਸੀਂ ਇਹਨਾਂ ਦੇ ਬਾਰੇ ਜਿਹੜਾ ਹੈ ਆਪਣੇ ਵਿਚਾਰ ਜਿਹੜੇ ਨੇ ਸੁਸਾਇਟੀ ਦੇ ਵਿੱਚ ਜਿਹੜਾ ਹੈ ਫੈਲਾਓ, ਇਹਨਾਂ ਨੂੰ ਸਾਂਝੇ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਿਹੜਾ ਹੈ ਉਹ ਚੱਜ ਦੀ ਗੱਲ ਜਿਹੜੀ ਹੈ ਉਸ ਦੇ ਨਾਲ ਜੋੜੋ। ਔਰ ਜਿਹੜੀ ਹੀਰ ਕਹਾਣੀ ਹੈ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਉਹਦੇ ਨਾਲ ਜੋੜੋ। ਤੇ ਸਭ ਤੋਂ ਵੱਡੀ ਗੱਲ ਹੈ ਜਾਗ ਪੰਜਾਬੀ ਚੈਨਲ ਦੇ ਨਾਲ ਜਿਹੜਾ ਹੈ ਤੁਸੀਂ ਇਸ ਨੂੰ ਜੋੜੋ, ਤਾਂ ਕਿ ਜਿਹੜਾ ਅੱਜ ਦੀ ਇਹ ਜਿਹੜੀ ਬਹਿਸ ਹੈ ਬੋਲੀ ਦੇ ਬਾਰੇ 'ਚ ਇਹਦੇ ਵਿੱਚ ਤੁਸੀਂ ਗੱਲ ਕਰਨ ਜੋਗੇ ਹੋ ਜਾਓ, ਗੱਲਬਾਤ ਨੂੰ ਜਿਹੜਾ ਹੈ ਦੂਜੇ ਤੀਕ ਅਪਣਾਉਣ ਤੱਕ ਹੋ ਜਾਓ। ਤੁਹਾਨੂੰ ਦੂਸਰੇ ਨੂੰ ਸਹਿਮਤ ਕਰਨ ਲਈ ਆਪਣੇ ਨਾਲ ਮਿਲਾਉਣ ਲਈ ਜਿਹੜਾ ਹੈ ਕੋਈ ਜਿਹੜਾ ਮਵਾਦ ਹੈ ਉਹ ਮਿਲਦਾ ਰਹੇ। ਤੇ ਮੈਨੂੰ ਆਸ ਹੈ ਕਿ ਤੁਸੀਂ ਇਸ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ ਔਰ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਅਗਾਂਹ ਵੀ ਟੋਰੋਗੇ। ਅਗਲੇ ਸਤਵਾਰੇ ਤੱਕ ਇੱਕ ਹੋਰ ਚੱਜ ਦੀ ਗੱਲ ਲੈ ਕੇ ਜਦੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ, ਉਸ ਵੇਲੇ ਤੀਕ ਲਈ ਮੈਨੂੰ ਦਿਓ ਆਗਿਆ। ਕੁਲ ਦਾ ਭਲਾ ਤੇ ਕੁਲ ਦੀ ਖੈਰ।